ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ TV ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੂ, ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ TV ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇੱਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ। ਥੋੜ੍ਹੇ ਬਹੁਤੇ ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ, ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਉਦੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ, ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਡਿੱਕਾ ਹੈ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ, ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ।
ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜ੍ਹੀਆਂ ਕੀਤੀਆਂ ਗਈਆਂ ਨੇ। ਅਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਅਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜ੍ਹੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਅਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਅਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਅਤੇ ਵੱਡੇ ਲਾਰੇ ਲਾਉਂਦੀਆਂ ਨੇ ਅਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ, ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਗਿਆ। ਇੱਥੇ ਕੋਈ ਕਬਾੜੀਏ, ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ ਜਿਹੜਾ ਕਬਾੜ ਹੋ ਜਾਂਦਾ ਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ
ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਉਪੋਕੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਮਲੇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੂ, ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ ਥੋੜ੍ਹੇ ਬਹੁਤੇ। ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚਾ ਆਇਆ ਹੋਊਗਾ ਇਹਦੇ ਤੇ ਜੀ। ਉਦੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਇਹਨਾਂ ਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਹਾਂਜੀ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਉਪੋਕੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਦਿੱਕਤ ਹੈ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ।
ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜ੍ਹੀਆਂ ਕੀਤੀਆਂ ਗਈਆਂ ਨੇ। ਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ। ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ। ਇੱਥੇ ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜ੍ਹੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਤੇ ਵੱਡੇ ਲਾਰੇ ਲਾਉਂਦੀਆਂ ਨੇ ਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ, ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਗਿਆ। ਇੱਥੇ ਕੋਈ ਕਬਾੜੀਏ, ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ ਜਿਹੜਾ ਕਬਾੜ ਹੋ ਜਾਂਦਾ ਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ।
ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਮਲੇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੋਊ ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਹ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ। ਥੋੜ੍ਹੇ ਬਹੁਤੇ ਹਾਲਾਤ ਕੀ ਨੇ, ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਉਦੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਡਿੱਕਾ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਸਿਰਫ
ਚਲਾਉਣ ਦੀ ਵੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜ੍ਹੀਆਂ ਕੀਤੀਆਂ ਗਈਆਂ ਨੇ। ਅਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਅਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜ੍ਹੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਅਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਅਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਅਤੇ ਵੱਡੇ ਲਾਰੇ ਲਾਉਂਦੀਆਂ ਨੇ ਅਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ, ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਗਿਆ। ਇੱਥੇ ਕੋਈ ਕਬਾੜੀਏ, ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ ਜਿਹੜਾ ਕਬਾੜ ਹੋ ਜਾਂਦਾ ਗਾ।
ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੂ, ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਹ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ ਥੋੜ੍ਹੇ ਬਹੁਤੇ। ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਤੇ ਉਦੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਦਿੱਕਤ ਹੈ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ।
0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜੀਆਂ ਕੀਤੀਆਂ ਗਈਆਂ ਨੇ। ਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ। ਇੱਥੇ ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਤੇ ਵੱਡੇ ਲਾਰੇ ਲਾਉਂਦੀਆਂ ਨੇ ਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਗਿਆ। ਇੱਥੇ ਕੋਈ ਕਬਾੜੀਏ, ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ ਇਹ ਹਾਲਾਤ ਨੇ।
ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ, ਜਿਹੜਾ ਕਵਾੜ ਹੋ ਜਾਂਦਾ ਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਬੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੋਊ ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ। ਥੋੜ੍ਹੇ ਬਹੁਤੇ ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਤੇ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਬੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਡਿੱਕਾ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਸਰਕਾਰ ਵਾਲੇ ਹੀ ਦੱਸ ਸਕਦੇ ਨੇ।
ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜੀਆਂ ਕੀਤੀਆਂ ਗਈਆਂ ਨੇ। ਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ। ਇੱਥੇ ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ, ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਤੇ ਵੱਡੇ ਲਾਰੇ ਲਾਉਂਦੀਆਂ ਨੇ ਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ, ਸਾਡਾ ਸਮਾਂ ਖਰਾਬ ਹੋਊਗਾ,
ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਹੈਗਾ। ਇੱਥੇ ਕੋਈ ਕਬਾੜੀਏ ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ, ਜਿਹੜਾ ਕਬਾੜ ਹੋ ਜਾਂਦਾ ਹੈਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੋਊ ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਹ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ ਥੋੜ੍ਹੇ ਬਹੁਤੇ। ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਤੇ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਕੀ ਲੱਗਦਾ ਹੈਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ।
ਪਰ ਪਤਾ ਨਹੀਂ ਜੀ ਕੀ ਦਿੱਕਤ ਹੈ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਹੁਣ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ, ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜੀਆਂ ਕੀਤੀਆਂ ਗਈਆਂ ਨੇ। ਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ। ਇੱਥੇ ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ, ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਤੇ ਵੱਡੇ ਲਾਰੇ ਲਾਉਂਦੀਆਂ ਨੇ ਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ।
ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਗਿਆ। ਇੱਥੇ ਕੋਈ ਕਬਾੜੀਏ ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ, ਜਿਹੜਾ ਕਬਾੜ ਹੋ ਜਾਂਦਾ ਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ। ਲਾਭ ਸਿੰਘ ਗੋਪੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਮਲੇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ ਟੀਵੀ ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੂ, ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ। 1 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਕਿ ਇੱਥੋਂ ਉਸ ਵਕਤ MP ਸੀਗੇ, ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਤਪਾ ਲਿਖਿਆ ਹੋਇਆ ਤੇ ਇਧਰਲੇ ਪਾਸੇ ਇਸ ਦੇ ਹਾਲਾਤ ਵੀ ਦਿਖਾ ਦਿੰਦੇ ਆ ਥੋੜ੍ਹੇ ਬਹੁਤੇ। ਹਾਲਾਤ ਕੀ ਨੇ? ਇੱਥੇ ਅੱਡਾ ਫੀਸ ਆ, ਜਿਹੜੀਆਂ ਬੱਸਾਂ ਅੰਦਰ ਐਂਟਰੀ ਕਰਨਗੀਆਂ ਉਹਨਾਂ ਦੀ ਜਿਹੜੀ ਫੀਸ ਆ ਇੱਥੇ ਲੱਗੂਗੀ। ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੋਇਆ ਕਿ ਅੱਡਾ ਫੀਸ ਜਿਹੜੀ ਕਿ ਇੱਥੋਂ ਲੱਗਣੀ ਸੀਗੀ। ਤਾਂ ਇੱਥੇ ਜਿਹੜਾ ਕਿ ਅੰਦਰਲੇ ਹਾਲਾਤ ਇੱਕ ਵਾਰ ਦਿਖਾ ਦੇ, ਇਹ ਹਾਲਾਤ ਨੇ। ਤਾਂ ਮੈਂ ਕੋਸ਼ਿਸ਼ ਕਰਦਾ ਕਿ ਤਰਲੋਚਨ ਬਾਂਸਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤਾਂ ਕਿ ਪੂਰੀ ਜਿਹੜੀ ਕਿ ਜਾਣਕਾਰੀ ਆ ਉਹਨਾਂ ਤੋਂ ਮਿਲ ਸਕੇ। ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕੁਛ ਆ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬੱਸਾਂ ਖੜੀਆਂ ਹੋਈਆਂ ਨੇ। ਬਾਂਸਲ ਸਾਹਿਬ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਤੇ ਮੈਨੂੰ ਇਹ ਦੱਸੋਗੇ ਕਿ ਕਿੰਨਾ ਕਿ ਜਿਹੜਾ ਕਿ ਉਸ ਵਕਤ ਬੱਸ ਸਟੈਂਡ ਦੇ ਉੱਪਰ ਖਰਚਾ ਆਇਆ ਸੀ ਤੇ ਕਿਹੜੀਆਂ ਸਰਕਾਰਾਂ ਆ ਕੇ ਇੱਥੋਂ ਮੁੜ ਗਈਆਂ? ਇਹ ਜੀ ਨੀਅਰ ਅਬਾਊਟ 1 ਕਰੋੜ ਦੇ ਰੁਪਈਆ ਖਰਚ ਆਇਆ ਹੋਊਗਾ ਇਹਦੇ ਤੇ ਜੀ। ਉਦੋਂ ਬਾਅਦ ਜਦੋਂ ਇਹ ਤਿਆਰ ਹੋ ਰਿਹਾ ਸੀਗਾ ਜੀ, ਫਾਈਨਲ ਟੱਚ ਸੀਗਾ, ਉਦੋਂ ਅਕਾਲੀ ਗਵਰਨਮੈਂਟ ਚਲੀ ਗਈ। ਮੁੜ ਕੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਇਹਨਾਂ ਨੂੰ ਚਲਾਉਣ ਵਾਸਤੇ ਕੋਈ ਐਫਰਟਸ ਨਹੀਂ ਕੀਤੇ ਜੀ। ਹਾਂਜੀ, ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਇਹ ਦੇਖੋ ਪਹਿਲਾਂ 5 ਸਾਲ ਕਾਂਗਰਸ ਗਵਰਨਮੈਂਟ ਰਹੀ ਜੀ, ਉਹਨਾਂ ਨੇ ਨਹੀਂ ਐਫਰਟਸ ਕੀਤਾ ਵੀ ਇਹਨਾਂ ਨੂੰ ਚਲਾਵਾਂਗੇ। ਫਿਰ ਉਦੋਂ ਕਈ ਵਾਰੀ ਇੱਥੇ ਝਾੜੂ ਪਾਰਟੀ ਦੇ ਵਰਕਰ ਆਏ, ਉਹਨਾਂ ਨੇ ਵੀ ਇੱਥੇ ਕਿਹਾ ਵੀ ਅਸੀਂ ਚਲਾਵਾਂਗੇ। ਇੱਕ ਵਾਰੀ MLA ਸਾਹਿਬ
ਲਾਭ ਸਿੰਘ ਉਗੋਕੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ ਜੀ। ਪਰ ਪਤਾ ਨਹੀਂ ਜੀ ਕੀ ਦਿੱਕਤ ਹੈ, ਕਿਉਂ ਨਹੀਂ ਚੱਲ ਪਾ ਰਿਹਾ, ਇਹ ਤਾਂ ਹੁਣ ਸਰਕਾਰ ਵਾਲੇ ਹੀ ਦੱਸ ਸਕਦੇ ਨੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ, ਦੇਖ ਰੇਖ ਨਗਰ ਕੌਂਸਲ ਦੀ ਸੀ। 0% ਵੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ, ਸਿਰਫ ਚਲਾਉਣ ਦੀ ਹੀ ਕਮੀ ਹੈ। ਦੇਖੋ ਉਹ ਤਾਂ ਜਿਹੜੀ ਮੈਨੇਜਮੈਂਟ ਮੌਕੇ ਤੇ ਹੁੰਦੀ ਹੈ, ਪ੍ਰਸ਼ਾਸਨ ਹੁੰਦਾ, ਉਸੇ ਨੇ ਚਲਵਾਉਣਾ ਹੁੰਦਾ ਜੀ। ਜੋ ਸਰਕਾਰ ਹੁੰਦੀ ਹੈ ਉਹਦੇ ਹਦਾਇਤਾਂ ਅਨੁਸਾਰ ਹੀ ਸਾਰਾ ਕੰਮ ਹੁੰਦਾ। ਦੁੱਖ ਹੁੰਦਾ ਜਦੋਂ ਇੱਥੋਂ ਦੀ ਲੰਘਦੇ ਹੋ ਕਿ ਅਸੀਂ ਇੰਨੀ ਮਿਹਨਤ ਦੇ ਕਰਕੇ ਬੱਸ ਸਟੈਂਡ ਤਿਆਰ ਕਰਵਾਇਆ ਤੇ ਅੱਜ ਇਹ ਇੱਕ ਖੰਡਰ ਬਣ ਰਿਹਾ। ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਵੀ ਜਿਹਦੇ ਉੱਤੇ ਮਤਲਬ ਕਿ ਇੰਨੀ ਮਿਹਨਤ ਨਾਲ ਤਾਂ ਇਹਦਾ ਬੱਸ ਸਟੈਂਡ ਬਣਿਆ ਸੀਗਾ ਜੀ, ਤੇ ਇਹ ਚੱਲ ਨਹੀਂ ਰਿਹਾ। ਦੇਖੋ ਦੁੱਖ ਤਾਂ ਹੁੰਦਾ ਹੀ ਹੈ ਨਾ, ਕੋਈ ਪ੍ਰੋਜੈਕਟ ਆਪਣੇ ਸ਼ਹਿਰ 'ਚ ਆਵੇ ਉਹ ਨਾ ਚੱਲੇ ਜੀ। ਹਾਂਜੀ ਹਾਂ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਜੋ ਵੀ ਸੀ ਸਰਕਾਰ ਮੌਕੇ ਤੇ, ਪਹਿਲਾਂ ਚਾਹੇ ਕਾਂਗਰਸ ਦੀ ਚਾਹੇ ਹੁਣ ਹੈ, ਵੀ ਜਾਂ ਤਾਂ ਧਿਆਨ ਦੀ ਕਮੀ ਹੈ, ਕੋਈ ਨਾ ਕੋਈ ਜੋੜ ਇੱਕੇ ਨੇ ਦੂਰ ਕਰ ਦੇਣ ਜੀ। ਸਰਕਾਰਾਂ ਕੋਲੇ ਕੀ ਨਹੀਂ ਹੁੰਦਾ। ਬਿਲਕੁਲ ਹਾਂ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬੱਸ ਸਟੈਂਡ ਦੇ ਬਾਰੇ। ਠੀਕ ਹੈ। ਤਾਂ ਇਸ ਵਕਤ ਜਿਹੜੀ ਕਿ ਮੈਂ ਗੱਲਬਾਤ ਆ ਉਹ ਤਰਲੋਚਨ ਬਾਂਸਲ ਜਿਹੜੇ ਕਿ ਉਸ ਵਕਤ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਕੀਤੀ ਆ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਕਿਸ ਹੱਦ ਤੱਕ ਜਿਹੜਾ ਕਿ ਖੰਡਰ ਬਣਿਆ ਹੋਇਆ। ਇਸ ਬੱਸ ਸਟੈਂਡ ਦੇ ਵਿੱਚ ਕਮੀ ਕੋਈ ਨਹੀਂ। ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ, ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਜਿਹੜੇ ਕਿ 3 ਮੁੱਖ ਮੰਤਰੀ ਨੇ ਉਹ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ 3 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਇਸ ਭਦੌੜ ਹਲਕੇ ਦੇ ਉੱਪਰੋਂ ਜਿਹੜੀ ਕਿ ਚੋਣ ਵੀ ਲੜਦੇ ਨੇ, ਇਲੈਕਸ਼ਨ ਵੀ ਲੜਦੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਜਿਹੜੇ ਕਿ ਉਹ ਭਗਵੰਤ ਸਿੰਘ ਮਾਨ ਨੇ। ਇਸ ਇਲਾਕੇ ਦੇ, ਇਸ ਪੰਜਾਬ ਦੇ, ਇਸ ਇਲਾਕੇ ਦੇ ਜਿਹੜੇ MLA ਨੇ ਉਹ ਲਾਭ ਸਿੰਘ ਉਗੋਕੇ ਨੇ। ਤਾਂ ਜਿਵੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਿਹੜੇ ਕਿ ਤਰਲੋਚਨ ਬਾਂਸਲ ਸੀ, ਉਹਨਾਂ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵੀ ਇੱਥੇ ਆ ਕੇ ਗਏ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਇਸ ਬੱਸ ਸਟੈਂਡ ਨੂੰ ਅਸੀਂ ਜਲਦੀ ਚਾਲੂ ਕਰਾਂਗੇ। ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੰਨੀਆਂ ਬੱਸਾਂ ਜਿਹੜੀਆਂ ਕਿ ਪਿੰਡਾਂ ਨੂੰ ਜਾਣ ਵਾਲੀਆਂ ਨੇ, ਇਕੱਲੀਆਂ ਸਪੈਸ਼ਲ ਉਹ ਖੜ੍ਹੀਆਂ ਕੀਤੀਆਂ ਗਈਆਂ ਨੇ। ਤੇ ਜਿਹੜੀਆਂ ਵੱਡੀਆਂ ਬੱਸਾਂ ਨੇ, ਜਿਹੜੀਆਂ ਵੱਡੇ ਰੂਟਾਂ ਦੀਆਂ ਬੱਸਾਂ ਨੇ, ਉਹ ਕਿਤੇ ਵੀ ਇੱਥੇ ਦਿਖਾਈ ਨਹੀਂ ਦੇ ਰਹੀਆਂ। ਕਿਉਂਕਿ ਆਮ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣਾ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਲਦੀ ਜਿਹੜੀਆਂ ਅੰਦਰਲੀਆਂ ਤਸਵੀਰਾਂ ਉਹ ਵੀ ਦਿਖਾਈਆਂ ਜਾਣ ਕਿ ਅੰਦਰ ਇੱਥੇ ਪੂਰਾ ਜਿਹੜਾ ਕਿ ਮਾਰਕੀਟ ਸੀ ਉਹ ਬਣਾਈ ਗਈ ਸੀਗੀ, ਦੁਕਾਨਾਂ ਸੀ, ਕੰਟੀਨਾਂ ਵਗੈਰਾ ਸੀ ਜਿਹੜੀਆਂ ਕਿ ਉਹ ਵੀ ਇੱਥੇ ਰੱਖੀਆਂ ਗਈਆਂ ਸਨ। ਤਾਂ ਅੱਜ ਇਹ ਵਰਤਿਆ ਕਿਹੜੀ ਵਿਜ਼ਨ ਦੇ ਲਈ ਜਾ ਰਿਹਾ ਜਾਂ ਕਿਸ ਵਜ੍ਹਾ ਕਰਕੇ, ਕਿਸ ਤਰੀਕੇ ਨਾਲ ਇਸ ਨੂੰ ਵਰਤਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਇੱਥੇ ਵੱਡੇ ਪੱਖੇ ਲੱਗੇ ਹੋਏ ਸੀ, ਇਸ ਦੇ ਉੱਪਰ ਲਾਈਟਾਂ ਸਨ। ਤਾਂ ਇਹ ਪੱਖੇ ਸੀ ਜਿਹੜੇ ਕਿ ਇਹ ਲੱਗੇ ਹੋਏ ਸੀ। ਇੱਥੇ ਕੰਟੀਨਾਂ ਦਾ ਜਿਹੜਾ ਸੀਗਾ ਪ੍ਰੋਸੈਸ ਸੀ, ਜਿਹੜੀਆਂ ਕਿ ਦੁਕਾਨਾਂ ਸੀ ਉਹ ਵੀ ਇੱਥੇ ਸੀਗੀਆਂ, ਬਣਾਈਆਂ ਗਈਆਂ। ਤੇ ਇੱਥੇ ਜਿਹੜੀਆਂ ਕੁਰਸੀਆਂ ਸੀ, ਕੁਰਸੀਆਂ ਨੂੰ ਜੰਗਾਲ ਦੇਖੋ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ। ਇੱਥੇ ਇੱਧਰਲੇ ਪਾਸੇ ਦਿਖਾ ਦੇ ਸਾਰਾ ਕੁਛ। ਇਹ ਆਮ ਇੱਥੇ ਕੋਈ ਮੋਟਰਸਾਈਕਲ, ਸਕੂਟਰ, ਕੋਈ ਇਹੋ ਜਿਹੀਆਂ ਮਸ਼ੀਨਰੀਆਂ ਇੱਥੇ ਖੜ੍ਹੀਆਂ ਕਰ ਜਾਂਦੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਇੱਕ ਨੌਜਵਾਨ ਸੀ ਜਿਹੜਾ ਉਹ ਪਿਆ ਹੋਇਆ ਸੀ ਤੇ ਪੱਖੇ ਦੋਨੇ ਸੀ ਜਿਹੜੇ ਉਹ ਚੱਲ ਰਹੇ ਸੀ। ਉਹ ਨੌਜਵਾਨ ਵੀ ਇੱਥੋਂ ਚਲਾ ਗਿਆ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ 'ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਇਸ ਦੇ ਵੱਲ ਜੇਕਰ ਸਰਕਾਰ ਨੇ ਗੌਰ ਨਾ ਕੀਤਾ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਖਤਮ ਹੋ ਜਾਏਗਾ। ਇਹ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਿ ਵਾਸ਼ਰੂਮ ਵਗੈਰਾ ਬਣਾਏ ਗਏ ਸੀ, ਔਰਤਾਂ ਲਈ ਅਲੱਗ ਸਨ, ਪੁਰਸ਼ਾਂ ਲਈ ਅਲੱਗ ਸਨ। ਇਹ ਸਾਰੀਆਂ ਤਸਵੀਰਾਂ ਮੈਂ ਇਸੇ ਕਰਕੇ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਕਿ ਇੱਕ ਦੁੱਖ ਹੁੰਦਾ ਜਦੋਂ ਵੱਡੀਆਂ ਵਾਅਦੇ ਕਰਦੀਆਂ ਨੇ ਸਰਕਾਰਾਂ ਤੇ ਵੱਡੇ ਲਾਰੇ ਲਾਉਂਦੀਆਂ ਨੇ ਤੇ ਪਰ ਗਰਾਊਂਡ 'ਤੇ ਕੰਮ ਜਿਹੜਾ ਉਹ ਜ਼ੀਰੋ ਹੁੰਦਾ। ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀ ਕਰ ਰਿਹਾ ਕਿ ਆਮ ਲੋਕਾਂ ਦਾ ਜਿਹੜਾ ਰੁਪਈਆ ਗਾ ਉਹ ਖਰਾਬ ਹੋ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਹੋਰ ਸਾਂਝੀ ਕਰਾਂਗਾ ਕਿ
ਉਹ ਤਸਵੀਰ ਕੀ ਆ ਗਈ ਕਿ ਜਿਹੜੀਆਂ ਮੇਨ ਰੂਟਾਂ ਦੀਆਂ ਬੱਸਾਂ ਨੇ ਉਹ ਇਸ ਤੋਂ ਪਰਲੇ ਪਾਸੇ ਦੀ ਜਾਂਦੀਆਂ ਨੇ, ਤਾਂ ਕਿ ਉਹ ਜਾਂ ਤਾਂ ਅੰਦਰ ਵੜਨ ਤੋਂ ਝਿਜਕਦੇ ਨੇ ਵੀ ਅੰਦਰ ਜਾਵਾਂਗੇ ਸਾਡਾ ਸਮਾਂ ਖਰਾਬ ਹੋਊਗਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਸ ਨੂੰ ਬੱਸ ਸਟੈਂਡ ਨੂੰ ਕਬਾੜਖਾਨਾ ਬਣਾ ਰੱਖਿਆ ਹੈਗਾ। ਇੱਥੇ ਕੋਈ ਕਬਾੜੀਏ ਕੋਈ ਸਹੂਲਤ ਨਹੀਂ, ਕੁਛ ਨਹੀਂ ਹੈਗਾ। ਇਸ ਬੱਸ ਸਟੈਂਡ ਦਾ ਜੋ ਹਾਲਾਤ ਕੀਤੇ ਹੋਏ ਨੇ, ਇਹ ਹਾਲਾਤ ਨੇ। ਇਹ ਕੂੜਾ ਕਰਕਟ ਵਾਲੇ ਢੋਲ ਟੱਪਾ ਜੋ ਨਗਰ ਕੌਂਸਲ ਦਾ ਸਮਾਨ ਆ ਉਹ ਇੱਥੇ ਸਿੱਟਿਆ ਹੋਇਆ, ਜਿਹੜਾ ਕਬਾੜ ਹੋ ਜਾਂਦਾ ਗਾ। ਤਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ। ਇਸ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਬਾਹਰਲੇ ਅੱਡੇ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹ ਵੀ ਦਿਖਾਈਆਂ ਜਾਣ ਕਿ ਬੱਸਾਂ ਸਿੱਧੀਆਂ ਦੀਆਂ ਸਿੱਧੀਆਂ ਰੂਟ ਉੱਪਰ ਦੀ ਲੰਘ ਜਾਂਦੀਆਂ ਨੇ, ਪਰ ਇੱਥੇ ਬੱਸ ਸਟੈਂਡ ਦੇ ਵਿੱਚ ਖੜਨ ਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਇਹ ਆਮ ਲੋਕਾਂ ਦਾ ਰੁਪਈਆ ਹੈਗਾ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵੇਸਟ ਕੀਤਾ ਜਾ ਰਿਹਾ ਹੈਗਾ। ਇਹ ਜੰਗਾਲ ਲੱਗੀ ਪਈ ਆ, ਕੁਰਸੀਆਂ ਜਿਹੜੀਆਂ ਕਿ ਉਸ ਵਕਤ ਨਵੀਆਂ ਲਗਾਈਆਂ ਹੋਈਆਂ ਇੱਥੇ। ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਇਹ ਇੱਕ ਬੱਸ ਸਟੈਂਡ ਜਿਹੜਾ ਕਿ ਕਰੋੜ ਰੁਪਏ ਤੋਂ ਉੱਪਰ ਜਿਹੜਾ ਕਿ ਰੁਪਈਆ ਇਸ ਬੱਸ ਸਟੈਂਡ ਤੇ ਲੱਗਿਆ ਸੀ ਤੇ ਅੱਜ ਉਹ ਖੰਡਰ ਬਣਦਾ ਨਜ਼ਰ ਆ ਰਿਹਾ। ਕੀ ਲੱਗਦਾ ਗਾ ਹੁਣ ਜਿਹੜਾ ਬੱਸ ਸਟੈਂਡ ਤੁਸੀਂ ਮਿਹਨਤ ਕਰਕੇ ਇਸ ਨੂੰ ਇੱਥੇ ਲਿਆਂਦਾ, ਇਸ ਨੂੰ ਤਿਆਰ ਕਰਨ ਦੇ ਵਿੱਚ ਤੁਹਾਡਾ ਪੂਰਾ ਯੋਗਦਾਨ ਆ, ਪਰ ਅੱਜ ਇਹ ਖੰਡਰ ਬਣਦਾ ਨਜ਼ਰ ਆ ਰਿਹਾ? ਲਾਭ ਸਿੰਘ ਉਪੋਤੇ ਜੀ ਵੀ ਆਏ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਹਨੂੰ ਪਹਿਲੇ ਹਫ਼ਤੇ ਚਲਾ ਦਿਆਂਗੇ। ਨਹੀਂ ਕੋਈ ਕਮੀ ਪੇਸ਼ੀ ਹੈ ਇਸ ਬੱਸ ਸਟੈਂਡ ਤਿਆਰ ਕਰਨ ਦੇ ਵਿੱਚ, ਜਿਹੜਾ ਕਿ ਇਸ ਬੱਸ ਸਟੈਂਡ ਦੇ ਉੱਪਰ ਇੰਨਾ ਰੁਪਈਆ ਲੋਕਾਂ ਦਾ ਖਰਾਬ ਹੋਇਆ? ਕੋਈ ਕਮੀ ਨਹੀਂ, ਸਭ ਕੁਝ ਓਕੇ ਕੰਪਲੀਟ। PWD ਨੇ ਇਹਨੂੰ ਬਣਾਇਆ ਹੈ, ਦੇਖ ਰੇਖ ਨਗਰ ਕੌਂਸਲ ਦੀ ਸੀ। ਕਾਰਨ ਕੀ ਮੰਨਦੇ ਹੋ ਇਸ ਦਾ ਨਾ ਚੱਲਣ ਦਾ? ਕੀ ਕਾਰਨ ਮੰਨਦੇ ਹੋ? ਕਾਰਨ ਇਹ ਮੈਂ ਅਫਸਰਾਂ ਦੀ ਤੇ ਸਰਕਾਰ ਦੀ ਨਲਾਇਕੀ ਮੰਨਦਾ ਜੀ। ਪਿਛਲੇ ਦਿਨਾਂ ਦੇ ਦੌਰਾਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਜ਼ TV ਤੋਂ ਕਿ ਬਰਨਾਲਾ ਦੇ ਵਿੱਚ ਇੱਕ ਹਸਪੀਟਲ ਬਣਾਉਣ ਦੇ ਲਈ ਜਗ੍ਹਾ ਦਿੱਤੀ ਗਈ ਸੀ। ਉਹ ਜਗ੍ਹਾ ਸੀਗੀ ਕਿ ਸਪੈਸ਼ਲਿਸਟੀ ਹਸਪੀਟਲ ਬਣਨਾ, ਇੱਕ ਵੱਡਾ ਹਸਪੀਟਲ ਸੀ, ਪਰ ਉਸ ਦਾ ਜਿਹੜਾ ਨੀਂਹ ਪੱਥਰ ਆ ਕੱਲਾ ਉਹ ਦਿਖਾਈ ਦਿੱਤਾ ਤੇ ਹਸਪੀਟਲ ਕਿਤੇ ਹਵਾ ਦੇ ਵਿੱਚ ਗਾਇਬ ਦਿਖਾਈ ਦੇ ਰਿਹਾ ਸੀ। ਉਹ ਹਸਪੀਟਲ ਬਣਿਆ ਤਾਂ ਹੂ, ਪਰ ਕਾਗਜ਼ਾਂ ਦੇ ਵਿੱਚ ਕਿਤੇ ਅਲੋਪ ਰਹਿ ਗਿਆ। ਪਰ ਅੱਜ ਉਸੇ ਹੀ ਤਰ੍ਹਾਂ ਤੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਡੋਜ਼ TV ਤੋਂ। ਕੋਸ਼ਿਸ਼ ਰਹੇਗੀ ਕਿ ਜਿਹੜਾ ਇਸ ਨਗਰ ਕੌਂਸਲ ਦਾ ਪ੍ਰਧਾਨ ਰਿਹਾ ਤਪਾ ਦਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕੇ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਜਿਹੜੀ ਕਿ ਉਹ ਸਾਂਝੀ ਕਰ ਲਾਂ। ਇਹ ਬੋਰਡ ਤੁਸੀਂ ਦੇਖ ਸਕਦੇ ਹੋ, ਬੱਸ ਸਟੈਂਡ ਤਪਾ ਪਬਲਿਕ ਐਂਟਰੀ ਪਾਰਕਿੰਗ। ਇਹ ਜਿਹੜਾ ਬੋਰਡ ਆ ਇਸ ਦੇ ਉੱਪਰ ਕਾਫੀ ਕੁਛ ਆ ਜਿਹੜਾ ਕਿ ਉਹ ਲਿਖਿਆ ਗਿਆ ਹੈਗਾ। ਇੱਥੇ ਹੀ ਗੱਲਬਾਤ ਇਹ ਕਰਾਂਗੇ ਕਿ ਜਦੋਂ ਪ੍ਰਧਾਨ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਇੱਥੋਂ ਦੇ ਉਸ ਵਕਤ ਦੇ ਮੌਜੂਦਾ ਪ੍ਰਧਾਨ ਸੀ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਤਾਂ ਉਹ ਕਹਿ ਰਹੇ ਸੀ ਕਿ ਇਸ ਬੱਸ ਸਟੈਂਡ ਦੇ ਉੱਪਰ 1 ਕਰੋੜ ਰੁਪਇਆ ਲੱਗਿਆ ਹੈਗਾ।